ਪੰਜਾਬ ਦੀ ਧਰਤੀ 'ਤੇ ਹਰ ਸ਼ਹਿਰ ਦੀ ਆਪਣੀ ਇੱਕ ਕਹਾਣੀ ਹੈ। ਕੁਝ ਕਹਾਣੀਆਂ ਲਿਖੀਆਂ ਮਿਲਦੀਆਂ ਨੇ ਅਤੇ ਕੁਝ ਮਿੱਟੀ ਦੀ ਖੁਸ਼ਬੂ ਵਿੱਚ ਮਹਿਸੂਸ ਹੁੰਦੀਆਂ ਨੇ। ਅੱਜ ਮੈਂ ਤੁਹਾਨੂੰ ਲੈ ਚੱਲਾ ਹਾਂ ਇੱਕ ਐਸੇ ਸ਼ਹਿਰ ਵੱਲ ਜਿੰਦਾ ਜ਼ਿਕਰ ਤਾਰੀਖਾਂ 'ਚ ਵੀ ਮਿਲਦਾ ਹੈ ਅਤੇ ਇਸ਼ਕ ਦੀ ਦਾਸਤਾਨ 'ਚ ਵੀ। ਇਹ ਹੈ ਚੂਨੀਆਂ ਸੱਸੀ ਦਾ ਸ਼ਹਿਰ, ਜਿੰਦਾ ਵਜੂਦ ਦਰਿਆਏ ਰਾਵੀ ਦੇ ਸਾਲਾਂ ਬਦਲਦੇ ਰਸਤਿਆਂ 'ਚ ਕਈ ਵਾਰੀ ਮਿਟ ਗਿਆ ਤੇ ਫਿਰ ਉੱਭਰ ਆਇਆ। ਚੂਨੀਆਂ ਲਾਹੌਰ ਤੋਂ ਤਕਰੀਬਨ 60 ਕਿਲੋਮੀਟਰ ਦੂਰ ਹੈ ਤੇ ਉਕਾੜੇ ਤੇ ਕਸੂਰ ਦੇ ਦਰਮਿਆਨ ਇੱਕ ਪੁਰਾਣਾ ਕਦੀਮ ਸ਼ਹਿਰ ਹੈ। ਤਾਰੀਖਦਾਨ ਕਹਿੰਦੇ ਨੇ ਇਹ ਇਲਾਕਾ 2000 ਸਾਲ ਪੁਰਾਣਾ ਹੈ। ਪੁਰਾਣੇ ਜ਼ਮਾਨੇ ਵਿੱਚ ਰਾਵੀ ਦਰਿਆ ਦਾ ਰਸਤਾ ਅੱਜ ਦੇ ਚੂਨੀਆਂ ਤੋਂ ਕੁਝ ਦੂਰ ਹੈਗਾ ਸੀ ਤੇ ਉਸ ਵੇਲੇ 'ਚ ਚੂਨੀਆਂ ਇੱਕ ਆਬਾਦ ਤੇ ਜ਼ਿੰਦਾ ਸ਼ਹਿਰ ਸੀ। ਮੁਗਲਾਂ ਦੇ ਦੌਰ 'ਚ ਇਹ ਤਜਾਰਤੀ ਤੇ ਫੌਜ ਦੇ ਗੁਜ਼ਰਨ ਵਾਲਾ ਮਰਕਜ਼ ਸੀ। ਜਦੋਂ ਕਾਫਲੇ ਰਾਵੀ ਦੇ ਕਿਨਾਰੇ ਗੁਜ਼ਰਦੇ ਸਨ, ਪਰ ਵੇਲੇ ਨੇ ਇਸ ਸ਼ਹਿਰ 'ਤੇ ਮਿਹਰਬਾਨੀ ਨਾ ਕੀਤੀ। ਰਾਵੀ ਦਰਿਆ ਕਈ ਵਾਰੀ ਆਪਣਾ ਰਸਤਾ ਬਦਲਦਾ ਗਿਆ ਤੇ ਚੂਨੀਆਂ 3 ਵਾਰੀ ਪਾਣੀ 'ਚ ਗਰਕ ਹੋਇਆ। ਕਹਿੰਦੇ ਨੇ ਹਰ ਦਫਾ ਲੋਕਾਂ ਨੇ ਸ਼ਹਿਰ ਨੂੰ ਦੁਬਾਰਾ ਆਬਾਦ ਕੀਤਾ, ਪਰ ਪੁਰਾਣੇ ਵਜੂਦ ਦਾ ਸਿਰਫ ਕੁਝ ਹਿੱਸਾ ਹੀ ਬਚਿਆ। ਹੁਣ ਗੱਲ ਕਰਦੇ ਹਾਂ ਇਸ ਦਾ ਨਾਂ ਚੂਨੀਆਂ ਕਿਵੇਂ ਪਿਆ। ਇਸ ਗੱਲ ਵਿੱਚ 2 ਮਸ਼ਹੂਰ ਕਹਾਣੀਆਂ ਮਿਲਦੀਆਂ ਨੇ। ਪਹਿਲੀ ਕਹਾਣੀ ਕਹਿੰਦੀ ਹੈ ਕਿ ਮੁਗਲ ਹਕੂਮਤ ਦੇ ਦੌਰ ਵਿੱਚ ਰਾਜਾ ਟੋਡਰਮਲ ਦੀ ਇੱਕ ਧੀ ਦਾ ਨਾਂ ਸੀ ਚੁੰਨੀ। ਉਹ ਇੱਥੇ ਆਈ ਤੇ ਇਸ ਇਲਾਕੇ ਦਾ ਨਾਂ ਉਸ ਦੇ ਨਾਂ ਤੇ ਚੁੰਨੀ ਤੋਂ ਚੂਨੀਆਂ ਪਿਆ। ਦੂਜੀ ਰਵਾਇਤ ਹੈ ਕਿ ਇੱਕ ਸੂਫੀ ਔਰਤ ਜਿੰਦਾ ਨਾਂ ਚੁੰਨੀ ਸੀ, ਉਹ ਇੱਥੇ ਰਹੀ ਤੇ ਲੋਕਾਂ ਤੇ ਅਸਰ ਆਪਣਾ ਛੱਡ ਗਈ। ਲੋਕ ਉਸ ਦੀ ਯਾਦ 'ਚ ਇਸ ਜਗ੍ਹਾ ਦਾ ਨਾਮ ਚੂਨੀਆਂ ਰੱਖ ਦਿੱਤਾ। ਅੱਜ ਵੀ ਇਸ ਦੇ ਨਾਂ ਵਿੱਚ ਉਹ ਪੁਰਾਣੀ ਰੂਹਾਨੀ ਖੁਸ਼ਬੂ ਮਹਿਸੂਸ ਹੁੰਦੀ ਹੈ। ਕੁਝ ਰਵਾਇਤਾਂ 'ਚ ਚੁਨ ਲਫ਼ਜ਼ ਪੁਰਾਣੀ ਬੋਲੀ ਬੋਲਣ ਵਾਲੇ ਲਫ਼ਜ਼ਾਂ ਦੇ ਵਿੱਚੋਂ ਇੱਕ ਲਫ਼ਜ਼ ਹੈ, ਜਿਹਦਾ ਮਤਲਬ ਹੁੰਦਾ ਹੈ ਪਾਣੀ ਦੇ ਕਿਨਾਰੇ ਵਾਲੀ ਬਸਤੀ, ਤੇ ਰਾਵੀ ਦੇ ਕਿਨਾਰੇ ਹੋਣ ਦੀ ਵਜ੍ਹਾ ਤੋਂ ਇਸ ਦਾ ਨਾਮ ਬਿਲਕੁਲ ਮੁਨਾਸਬ ਲੱਗਦਾ ਹੈ। ਪਰ ਚੂਨੀਆਂ ਸਿਰਫ ਪੁਰਾਣੇ ਕਿਲੇ ਤੇ ਬਾਜ਼ਾਰਾਂ ਦਾ ਸ਼ਹਿਰ ਨਹੀਂ, ਇਹ ਸ਼ਹਿਰ ਇੱਕ ਐਸੀ ਮੁਹੱਬਤ ਦੀ ਗਵਾਹੀ ਵੀ ਦਿੰਦਾ ਹੈ ਜਿੰਦੀ ਮਿਸਾਲ ਦੁਨੀਆ 'ਚ ਥੋੜ੍ਹੀ ਹੈ। ਸੱਸੀ ਦੀ ਕਹਾਣੀ। ਮਕਾਮੀ ਲੋਕ ਕਹਿੰਦੇ ਨੇ ਕਿ ਸੱਸੀ ਦਾ ਜਨਮ ਚੂਨੀਆਂ 'ਚ ਹੋਇਆ ਸੀ। ਉਹ ਇੱਕ ਰਾਜ ਘਰਾਣੇ 'ਚ ਪੈਦਾ ਹੋਈ, ਪਰ ਨਜੂਮੀਆਂ ਨੇ ਕਿਹਾ ਇਹ ਕੁੜੀ ਇੱਕ ਅਜਨਬੀ ਨਾਲ ਮੁਹੱਬਤ ਕਰੇਗੀ ਤੇ ਦੁੱਖ ਭਰੀ ਮੌਤ ਮਰੇਗੀ। ਇਹ ਸੁਣ ਕੇ ਸੱਸੀ ਦੇ ਮਾਂ-ਪਿਓ ਨੇ ਉਸ ਨੂੰ ਰਾਵੀ ਦਰਿਆ 'ਚ ਇੱਕ ਟੋਕਰੀ ਵਿੱਚ ਸੁੱਟ ਦਿੱਤਾ ਤਾਂ ਕਿ ਉਹ ਆਪਣੀ ਤਕਦੀਰ ਤੋਂ ਬਚ ਸਕੇ। ਪਰ ਕਿਸਮਤ ਨੂੰ ਕੁਝ ਹੋਰ ਮਨਜ਼ੂਰ ਸੀ। ਦਰਿਆ ਦੀ ਲਹਿਰਾਂ ਉਸ ਟੋਕਰੀ ਨੂੰ ਇੱਕ ਧੋਬੀ ਦੇ ਕਿਨਾਰੇ ਲੈ ਆਈਆਂ ਤੇ ਇੱਕ ਨੇਕ ਦਿਲ ਬੰਦਾ ਅਤਾ ਧੋਬੀ ਨੇ ਉਸ ਨੂੰ ਕੱਢ ਕੇ ਆਪਣੀ ਬੇਟੀ ਬਣਾ ਲਿਆ। ਉਹ ਉਸ ਦੀ ਪਰਵਰਿਸ਼ ਕਰਦਾ ਰਿਹਾ। ਸੱਸੀ ਸੋਹਣੀ ਤੇ ਸ਼ਰਮੀਲੀ ਜਵਾਨ ਹੋਈ ਤੇ ਉਹਨਾਂ ਦੀ ਬਸਤੀ, ਜਿੱਥੋਂ ਅੱਜ ਚੂਨੀਆਂ ਦੀ ਜ਼ਮੀਨ ਹੈ, ਉਸ ਦੇ ਕਦਮਾਂ ਦੇ ਨਿਸ਼ਾਨ ਸੰਭਾਲ ਕੇ ਅੱਜ ਵੀ ਰੱਖੀ ਬੈਠੀ ਹੈ। ਸੱਸੀ ਦਾ ਮਿਲਣਾ ਮਕਰਾਨ ਦੇ ਪੁੰਨੂ ਖਾਨ ਨਾਲ ਹੋਇਆ, ਜਿਹਦੇ ਨਾਲ ਉਸ ਦਾ ਇਸ਼ਕ ਪੰਜਾਬ ਦੀ ਮਸ਼ਹੂਰ ਕਹਾਣੀ ਬਣ ਗਿਆ। ਪਰ ਜਦੋਂ ਪੁੰਨੂ ਨੂੰ ਉਸ ਦੇ ਕਬੀਲੇ ਵਾਲੇ ਰਾਤ ਦੇ ਅੰਧੇਰੇ ਵਿੱਚ ਨਾਲ ਲੈ ਗਏ, ਸੱਸੀ ਉਸ ਦੇ ਪਿੱਛੇ ਰੇਗਿਸਤਾਨਾਂ ਵੱਲ ਟੁਰ ਪਈ। ਦੁੱਖ ਤੇ ਪਿਆਸ ਨੇ ਉਸ ਨੂੰ ਮਾਰ ਦਿੱਤਾ ਤੇ ਕਹਿੰਦੇ ਨੇ ਚੂਨੀਆਂ ਦੀ ਮਿੱਟੀ ਅੱਜ ਵੀ ਸੱਸੀ ਦੇ ਆਂਸੂਆਂ ਦੀ ਨਮੀ ਮਹਿਸੂਸ ਕਰਦੀ ਹੈ। ਐਸੀ ਕਹਾਣੀ ਜਿੰਦੀ ਰਿਵਾਇਤ ਸਾਡੀ ਧਰਤੀ ਦੀ ਹਵਾ 'ਚ ਗੂੰਜਦੀ ਹੈ, ਪਰ ਅੱਜ ਵੀ ਚੂਨੀਆਂ ਦੇ ਲੋਕ ਕਹਿੰਦੇ ਨੇ ਸੱਸੀ ਸਾਡੀ ਧਰਤੀ ਦੀ ਬੇਟੀ ਸੀ। ਆਓ ਸੁਣਦੇ ਹਾਂ ਇਸ ਦੀ ਕਹਾਣੀ ਇੱਥੋਂ ਦੇ ਮਕਾਮੀ ਰਹਿਣ ਵਾਲਿਆਂ ਕੋਲੋਂ, ਜਿਹੜੇ ਕਹਿੰਦੇ ਨੇ ਕਿ ਸੱਸੀ ਅਸਲ ਵਿੱਚ ਇੱਥੇ ਪੈਦਾ ਹੋਈ ਸੀ। ਅਸਲਾਮ ਵਾਲੇਕੁਮ, ਵੈਲਕਮ ਕਰਨਾ ਤੁਹਾਨੂੰ ਸਾਰਿਆਂ ਨੂੰ ਅੱਜ ਇੱਕ ਨਵੇਂ ਦਿਨ ਤੇ ਨਵੇਂ ਵਲੌਗ ਦੇ ਵਿੱਚ। ਮੈਂ ਹਾਂ ਤੁਹਾਡਾ ਆਪਣਾ ਪੰਜਾਬੀ ਮੁਸਾਫਰ ਤੇ ਇਸ ਟਾਈਮ ਮੈਂ ਖੜਾ ਹਾਂ ਚੂਨੀਆਂ ਸ਼ਹਿਰ ਦੇ ਵਿੱਚ। ਮੇਰੀ ਬੈਕ ਸਾਈਡ ਦੇ ਉੱਤੇ ਜਿਹੜੇ ਤੁਹਾਨੂੰ ਜ਼ਮੀਨ ਨਜ਼ਰ ਹੈ, ਖੰਡਰਾਟ ਨਜ਼ਰ ਆ ਰਹੇ ਨੇ, ਸਾਰੇ ਚੂਨੀਆਂ ਸ਼ਹਿਰ ਉਹ ਹੈਗਾ ਜਿੱਥੇ ਕਹਿੰਦੇ ਨੇ ਕਿ ਇਹ 7 ਵਾਰੀ ਗਰਕ ਹੋਇਆ। ਤੇ ਇਹਦੀ ਮੁਕੰਮਲ ਜਿਹੜੀ ਡਿਟੇਲ ਤੇ ਮੁਕੰਮਲ ਜਿਹੜੀ ਹਿਸਟਰੀ ਹੈ ਨਾ, ਉਹ ਅਮਜਦ ਭਾਈ ਤੁਹਾਨੂੰ ਨਾਲ ਦੱਸਣਗੇ। ਅਮਜਦ ਭਾਈ ਮੇਰੇ ਨਾਲ ਹੀ ਹੈਗੇ ਨੇ। ਅਮਜਦ ਭਾਈ, ਇਹ ਉਹ ਜਗ੍ਹਾ ਹੈਗੀ ਹੈ ਜਿਹਦੇ ਬਾਰੇ ਕਹਿੰਦੇ ਨੇ ਕਿ ਇਹ ਸਾਰਾ ਜਿਹੜਾ ਗਰਕ ਹੋਇਆ ਸੀ? ਹਾਂਜੀ, ਇਹ ਜਿੰਨਾ ਇਲਾਕਾ ਵੇ ਸਾਰਾ ਗਰਕ ਹੋਇਆ। ਸੱਸੀ ਦਾ ਇਲਾਕਾ ਸੀ ਉਹਨਾਂ ਦਾ। ਇੱਥੇ ਅੱਗੇ ਬਾਗ ਹੁੰਦਾ ਸੀ, ਸਾਰਾ ਏਰੀਆ ਉਹਨਾਂ ਦਾ। ਇਹਦਾ ਨਾਂ ਸ਼ਹਿਰ ਭੰਬੋਲ ਸੀ ਪਹਿਲੇ। ਇਹ 7 ਦਫਾ ਸੁਣਿਆ ਗਰਕ ਹੋ ਚੁੱਕਾ। ਸਾਡੇ ਵੱਡੇ ਦਾ ਹਾਸੇ ਸਨ
ਵੀ ਇਹ ਗਰਕ ਹੋ ਚੁੱਕਾ। ਉਸ ਤੋਂ ਬਾਅਦ ਨਨਾਣੀਆਂ ਦਾ ਨਾਂ ਚੂੜੀਆਂ ਸ਼ਹਿਰ ਰੱਖਿਆ ਗਿਆ। ਚੂੜੀਆਂ ਸ਼ਹਿਰ ਰੱਖਿਆ ਗਿਆ ਤੇ ਬਾਅਦ ਦੇ ਵਿੱਚ ਆ ਕੇ ਆਬਾਦ ਹੋਇਆ। ਪਹਿਲੇ ਗਰਕ ਹੁੰਦੇ ਨੇ, ਇਹਨਾਂ ਦੇ ਵਿੱਚੋਂ ਕਈਆਂ ਬੰਦਿਆਂ ਨੂੰ ਡੈਡ ਬਾਡੀਆਂ ਵੀ ਇੱਥੋਂ ਲੱਭੀਆਂ ਨੇ, ਘਰ ਪੁਰਾਣੇ ਲੱਭੇ ਨੇ ਇਸ ਜਗ੍ਹਾ ਦੇ ਵਿੱਚੋਂ। ਐਸਾ ਟੁਰਦੇ ਫਿਰਦੇ ਅੱਗੇ ਜਾਓਗੇ ਨਾਲ ਹੋਰ ਤੁਹਾਨੂੰ ਅੱਗੇ ਕਾਫੀ ਜਗ੍ਹਾ ਨਜ਼ਰ ਆਏਗੀ। ਅੱਗੇ ਰਾਵੀ ਆ ਜਾਏਗਾ, ਦਰਿਆ ਆ ਜਾਏਗਾ, ਉਹਦੇ ਵਿੱਚ ਜਿਹਨੇ ਸੱਸੀ ਰੋੜੀ ਸੀ, ਇਹ ਉਹ ਇਲਾਕਾ ਵੇ ਸਾਰਾ। ਇਹਦੇ ਅੱਗੇ ਚੂੜੀਆਂ ਸ਼ਹਿਰ ਆ ਜਾਂਦਾ ਵੇ, ਸ਼ਹਿਰ ਭੰਬੋਲ ਜੀ ਨੂੰ ਕਹਿੰਦੇ ਸਨ, ਇਹ ਉਹ ਇਲਾਕਾ ਵੇ। ਅਮਜਦ ਭਾਈ, ਇਹ ਚੂਨੀਆਂ ਸ਼ਹਿਰ ਦੇ ਵਿੱਚ ਪੈਦਾਇਸ਼ ਹੋਈ ਸੱਸੀ ਦੀ? ਹਾਂਜੀ, ਇਹ ਉਹ ਇਲਾਕਾ ਜਿੱਥੇ ਦੀ ਪੈਦਾਇਸ਼ ਹੋਈ ਸੀ। ਅੱਗੇ ਉਹਨਾਂ ਦਾ ਨਾਲ ਪਰਲੀ ਸਾਈਡ ਤੇ ਅੱਗੇ ਬਾਗ ਸੀ, ਨਾਲ ਉਹਨਾਂ ਦਾ ਘਰ ਸੀ। ਆਹ ਸਾਰਾ ਏਰੀਆ ਉਹਨਾਂ ਦੀ ਬਾਦਸ਼ਾਹੀ ਸੀ। ਇਹ ਉਹਨਾਂ ਦਾ ਏਰੀਆ ਜਿੱਥੇ ਫਿਰ ਗਰਕ ਹੋਇਆ ਸੀ। 7 ਦਫਾ ਸ਼ਹਿਰ ਕਹਿੰਦੇ ਨੇ ਕਿ ਡੁੱਬਿਆ, ਰੁੜਿਆ, ਤੇ ਫਿਰ ਜਾ ਕੇ ਬਾਗ ਹੋਇਆ ਦਾ ਨਾਂ ਚੇਂਜ ਕੀਤਾ ਸੀ। ਅੱਛਾ, ਤੁਸੀਂ ਜਿਹੜਾ ਦੱਸ ਰਹੇ ਹੋ ਕਿ ਸੱਸੀ ਰੂੜੀ ਸੀ ਇੱਥੇ ਦਰਿਆ ਦੇ ਵਿੱਚ, ਉਹਨੂੰ ਰੋੜਿਆ ਗਿਆ ਸੀ, ਹਾਂਜੀ। ਉਹ ਦਰਿਆ ਇੱਥੇ ਅੱਗੇ ਜਾ ਕੇ ਦਿਖਾਉਣੇ ਆ ਜੀ। ਦਰਿਆ ਇਸ ਟਾਈਮ ਛੋਟਾ ਰਹਿ ਗਿਆ, ਵੀ ਉਹਨਾਂ ਵੱਡਾ ਨਹੀਂ ਹੈ। ਉਹ ਅੱਗੇ ਜਾ ਕੇ ਆਉਂਦਾ ਜਿਹਨੇ ਸੱਸੀ ਨੂੰ ਉਹਨਾਂ ਨੇ ਰੋੜਿਆ ਸੀ। ਠੀਕ ਹੈ। ਜਾ ਕੇ ਜਿਹਨੇ ਫੜਿਆ ਸੀ ਉਹ ਅੱਤਾ ਧੋਬੀ ਸੀ, ਉਹਦਾ ਅੱਗੇ ਜਾ ਕੇ ਕਾਫੀ ਪਿੰਡ ਆਉਂਦਾ ਹੈ। ਠੀਕ ਹੈ। ਉੱਥੋਂ ਜਾ ਕੇ ਉਹਨਾਂ ਨੂੰ ਫੜਿਆ ਸੀ ਠੀਕ ਹੈ। ਧੋਬੀ ਨੇ, ਤੇ ਫਿਰ ਆਪਣੀ ਉਹਨੇ ਬੇਟੀ ਬਣਾ ਲਿਆ ਸੀ। ਠੀਕ। ਉਹ ਜਗ੍ਹਾ ਅੱਗੇ ਵੇ, ਇੱਥੇ ਨਹੀਂ। ਠੀਕ ਹੋ ਗਿਆ, ਉਹ ਜਗ੍ਹਾ ਅੱਗੇ ਹੈਗੀ ਹੈ। ਉਹ ਜਿਹੜੀ ਜਗ੍ਹਾ ਹੈਗੀ ਹੈ ਜਿੰਦੀ ਅਮਜਦ ਭਾਈ ਗੱਲ ਕਰ ਰਹੇ ਨੇ, ਉਹ ਅੱਗੇ ਚੱਲ ਕੇ ਤੁਹਾਨੂੰ ਜਗ੍ਹਾ ਵੀ ਵਿਖਾਣੇ ਆ। ਇਸੇ ਦਰਿਆ ਰਾਵੀ ਦੇ ਕਿਨਾਰੇ ਤੇ ਸੱਸੀ ਦੇ ਘਰ ਵਾਲਿਆਂ ਨੇ ਉਸ ਨੂੰ ਦਰਿਆ ਦੇ ਵਿੱਚ ਟੋਕਰੀ ਦੇ ਅੰਦਰ ਪਾ ਕੇ ਰੋੜ ਦਿੱਤਾ ਤੇ ਜਿਹੜਾ ਅਤਾ ਧੋਬੀ ਨੇ ਇਸੇ ਦਰਿਆ ਦੇ ਵਿੱਚੋਂ ਉਸ ਨੂੰ ਕੱਢਿਆ ਤੇ ਕੱਢ ਕੇ ਉਹਨੂੰ ਆਪਣੀ ਧੀ ਬਣਾਇਆ ਤੇ ਉਹਦੀ ਪਰਵਰਿਸ਼ ਕੀਤੀ। ਤਾਰੀਖ ਲਿਖਦੀ ਏ ਸ਼ਹਿਰਾਂ ਦਾ ਵਜੂਦ, ਪਰ ਮੁਹੱਬਤ ਲਿਖਦੀ ਏ ਧਰਤੀ ਦਾ ਜਜ਼ਬਾ। ਚੂਨੀਆਂ ਸਿਰਫ ਪੁਰਾਣੀ ਇਮਾਰਤਾਂ ਦਾ ਨਾਂ ਨਹੀਂ, ਇਹ ਪੰਜਾਬ ਦੀ ਰੂਹ ਦਾ ਹਿੱਸਾ ਏ, ਜਿੱਥੋਂ ਦਰਿਆ ਨੇ ਸ਼ਹਿਰ ਲਿਆ ਵੀ ਤੇ ਪਿਆਰ ਦੀ ਕਹਾਣੀਆਂ ਜੰਮੀਆਂ ਵੀ। ਮੈਂ ਹਾਂ ਪੰਜਾਬੀ ਮੁਸਾਫਰ ਤੇ ਇਹ ਸੀ ਕਹਾਣੀ ਸੱਸੀ ਦੇ ਚੂਨੀਆਂ ਦੀ। ਵੀਡੀਓ ਪਸੰਦ ਆਈ ਹੈ ਤੇ ਇਹਨੂੰ ਲਾਈਕ ਕਰ ਦੇਣਾ, ਸ਼ੇਅਰ ਕਰ ਦੇਣਾ ਤੇ ਕਮੈਂਟ ਦੇ ਵਿੱਚ ਆਪਣੇ ਦਿਲ ਦਾ ਇਜ਼ਹਾਰ ਜ਼ਰੂਰ ਕਰਨਾ। ਚੈਨਲ ਨੂੰ ਹਾਲੇ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦੇਣਾ। ਤੁਹਾਡੇ ਪਿਆਰ ਤੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਮਿਲਦੇ ਹਾਂ ਤੁਹਾਡੇ ਨਾਲ ਕਿਸੇ ਨਵੀਂ ਥਾਂ ਤੇ ਨਵੀਂ ਵੀਡੀਓ ਦੇ ਵਿੱਚ। ਆਪਣਾ ਬਹੁਤ ਜ਼ਿਆਦਾ ਖਿਆਲ ਰੱਖਣਾ, ਇਸ ਤੋਂ ਵੱਧ ਕੇ ਆਪਣੇ ਆਂਢ ਗੁਆਂਢ ਦਾ। ਰੱਬ ਰਾਖਾ।